ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। 1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ ਦੇ ਵਿੱਚ ਫੜੇ ਗਏ ਜੱਕੂ ਮੈਮਨ ਨੂੰ ਵੀਰਵਾਰ ਸਵੇਰੇ 7 ਵਜੇ ਫਾਂਸੀ ਲਗਾ ਦਿੱਤੀ ਗਈ ਹੈ। ਟਾਡਾ ਅਦਾਲਤ ਨੇ 2006 ਦੇ ਵਿੱਚ ਜੱਕੂਬ ਨੂੰ ਮੁੰਬਈ ਬੰਬ ਧਮਾਕਿਆਂ ਦੇ ਲਈ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਦਾ ਹੁਕਮ ਸੁਣਾਇਆ ਸੀ। ਜੱਕੂਬ ਵੱਲੋਂ ਸੁਪਰੀਮ ਕੋਰਟ ਤੇ ਰਾਸ਼ਟਰਪਤੀ ਤੱਕ ਰਹਿਮ ਦੀ ਅਪੀਲ ਕੀਤੀ ਗਈ, ਪਰ ਉਸ ਦੀਆਂ ਪਟੀਸ਼ਨਸ ਨੂੰ ਖਾਰਜ ਕਰ ਦਿੱਤਾ ਗਿਆ। ਇਹ ਗੱਲ ਬੜੀ ਅਜੀਬ ਹੈ ਕਿ ਬਾਬਰੀ ਮਸਜਿਦ ਢਾਣ ਵਾਲੇ ਅਤੇ ਮੁਸਲਮਾਨਾਂ ਦੇ ਖਿਲਾਫ ਕੀਤੇ ਜਾਣ ਵਾਲੇ ਹਿੰਸਾ ਦੇ ਵਿੱਚ ਸ਼ਾਮਿਲ ਲੋਕਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਦੇਸ਼ ਦੇ ਵਿੱਚ ਮਹੱਤਵਪੂਰਨ ਸਥਾਨ ਵੀ ਪ੍ਰਾਪਤ ਹਨ। ਇਸੇ ਤਰ੍ਹਾਂ ਨਵੰਬਰ 1984 ਦੇ ਸਿੱਖ ਕਾਤਲਾਂ ਨੂੰ ਵੀ ਕੁਰਸੀਆਂ ਮਿਲੀਆਂ ਅਤੇ ਉਹ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਸੋ ਬੇਸਿਕਲੀ ਵਿਊਅਰਸ, ਮੁਸਲਮਾਨਾਂ, ਸਿੱਖਾਂ, ਈਸਾਈਆਂ ਆਦਿ ਹੋਰ ਘੱਟ ਗਿਣਤੀ ਲੋਕਾਂ ਨੂੰ ਸ਼ੱਕ ਦੀ ਬੁਨਿਆਦ ਤੇ ਫਾਂਸੀਆਂ ਤੇ ਲਟਕਾ ਦਿੱਤਾ ਜਾਂਦਾ ਹੈ ਸੋ ਕਾਲ ਡੈਮੋਕ੍ਰੈਟਿਕ ਭਾਰਤ ਦੇ ਵਿੱਚ। ਸੋ ਅੱਜ ਅਸੀਂ ਸਿੱਖ ਸਕਾਲਰ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਉਹਨਾਂ ਦੇ ਵਿਊ ਇਸ ਇਨਸੀਡੈਂਟ ਦੇ ਉੱਪਰ ਅਤੇ ਹੋਰ ਵੀ ਸਨ ਮੁੱਦਿਆਂ ਦੇ ਉੱਪਰ ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਜਿਹੜਾ ਜਕੂਬ ਜੀ ਦਾ ਕੇਸ ਹੈ ਇਸ ਤੋਂ ਹੀ ਸ਼ੁਰੂ ਕਰਦੇ ਹਾਂ, ਜਕੂਬ ਮੈਮਨ ਦੇ ਕੇਸ ਤੋਂ। ਜਿਸ ਤਰ੍ਹਾਂ ਅਸੀਂ ਥੋੜਾ ਜਿਹਾ ਵੇਰਵਾ ਦਿੱਤਾ ਇੰਟਰੋਡਕਸ਼ਨ ਦੇ ਵਿੱਚ, ਚਾਹਾਂਗੇ ਕਿ ਤੁਸੀਂ ਸਾਨੂੰ ਪੂਰੇ ਇਸ ਕੇਸ ਦੇ ਬਾਰੇ ਦੱਸੋ ਕਿ ਇਹ ਕੇਸ ਕੀ ਸੀ ਅਤੇ ਇਸ ਦੀ ਫਾਂਸੀ ਦੇ ਡਿਸੀਜਨ ਸੰਬੰਧੀ ਤੁਸੀਂ ਕੀ ਵਿਚਾਰ ਰੱਖਦੇ ਹੋ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ ਹਾਂ, ਇਹ ਬੜੀ ਮੰਦਭਾਗੀ ਘਟਨਾ ਜੀ ਔਰ ਇਸ ਦੇ ਨਾਲ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਇਹ ਇੰਪ੍ਰੈਸ਼ਨ ਆ ਵੀ ਸਾਡੇ ਨਾਲ ਇਸ ਮੁਲਕ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਆ, ਸਾਡੇ ਨਾਲ ਧੱਕਾ ਹੁੰਦਾ, ਸਾਡੇ ਨਾਲ ਬੇਇਨਸਾਫੀ ਹੁੰਦੀ ਆ, ਉਹ ਹੋਰ ਵੀ ਮਜ਼ਬੂਤ ਹੋ ਗਈਆਂ ਉਹ ਇੰਪ੍ਰੈਸ਼ਨ ਜਿਹੜੇ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਆ। ਜਿਸ ਤਰ੍ਹਾਂ ਸਿੱਖਾਂ ਦੇ ਮਨਾਂ ਦੇ ਵਿੱਚ ਆ ਔਰ ਮੁਸਲਮਾਨਾਂ ਦੇ ਮਨਾਂ ਦੇ ਵਿੱਚ ਆ, ਈਸਾਈਆਂ ਦੇ ਮਨਾਂ ਦੇ ਵਿੱਚ ਆ। ਇਹ ਯਕੂਬ ਮੈਨਨ 1993 ਦੇ ਵਿੱਚ ਬੰਬ ਬਲਾਸਟ ਕੇਸ ਦੇ ਵਿੱਚ ਕਨਸਪੀਰੇਟਰ ਸੀ, ਇਨਵੋਲਵਡ ਨਹੀਂ ਸੀਗਾ, ਡਾਇਰੈਕਟਲੀ ਇਨਵੋਲਵਡ ਨਹੀਂ ਸੀਗਾ। ਇਹਦਾ ਜੋ ਇਸ ਦੇ ਉੱਤੇ ਇਲਜ਼ਾਮ ਆ ਉਹ ਕਨਸਪੀਰੇਸੀ ਕਰਨ ਦਾ ਸੀ। ਜਿਸ ਵਕਤ ਇਹ ਬੰਬ ਧਮਾਕੇ ਹੋਏ ਉਸ ਵੇਲੇ ਹਿੰਦੁਸਤਾਨ 'ਚ ਨਹੀਂ ਸੀ, ਹਿੰਦੁਸਤਾਨ ਤੋਂ ਬਾਹਰ ਸੀਗਾ। ਤੋ ਇਸ ਬੰਦੇ ਨੂੰ ਇਹ ਉੱਥੋਂ ਬਾਹਰ ਤੋਂ ਸਿੱਧਾ ਪਾਕਿਸਤਾਨ ਚਲਿਆ ਗਿਆ ਔਰ ਪਾਕਿਸਤਾਨ ਦੇ ਵਿੱਚੋਂ ਰॉ ਜਿਹੜੀ ਇੰਡੀਆ ਦੀ ਏਜੰਸੀ ਆ ਉਹਨਾਂ ਨੇ ਇਹਦੇ ਨਾਲ ਗੱਲਬਾਤ ਕਰਕੇ ਇਹਨੂੰ ਵਾਪਸ ਲੈ ਆਂਦਾ ਔਰ ਇਹ ਗੱਲਬਾਤ ਕਰਕੇ ਉਸ ਨੂੰ ਕਿਹਾ ਗਿਆ ਕਿ ਤੇਰੇ ਤੇ ਕੋਈ ਕਿਸੇ ਕਿਸਮ ਦਾ ਅਸੀਂ ਤੈਨੂੰ ਸਜ਼ਾਏ ਮੌਤ ਨਹੀਂ ਦੇਵਾਂਗੇ, ਥੋੜਾ ਬਹੁਤਾ ਤੈਨੂੰ ਕੇਸ ਚਲਾ ਕੇ ਤੈਨੂੰ ਬਾਹਰ ਕੱਢ ਦੇਵਾਂਗੇ ਇਸ ਚੀਜ਼ ਤੋਂ। ਲੇਕਿਨ ਹੋਇਆ ਇਸ ਤੇ ਬਿਲਕੁਲ ਉਲਟ। ਉਹਨਾਂ ਨੇ ਇਸ ਤੋਂ ਸਾਰੀ ਇਨਫੋਰਮੇਸ਼ਨ ਵੀ ਲੈ ਲਈ, ਉਸ ਤੋਂ ਬਾਅਦ ਇਸ ਦੇ ਉੱਤੇ ਕੇਸ ਚਲਾ ਕੇ ਇਸ ਨੂੰ ਫਾਂਸੀ ਲਗਾ ਕੇ ਇਸ ਨੂੰ ਸਜ਼ਾਏ ਮੌਤ ਦੇ ਦਿੱਤੀ ਹੈ। ਤੋ ਇਸ ਉੱਤੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਚਰਚਾ ਚੱਲ ਪਈ ਹੈ। ਖਾਸ ਤੌਰ ਦੇ ਉੱਤੇ ਜਿਹੜੇ ਘੱਟ ਗਿਣਤੀਆਂ ਵਾਲੇ ਆ ਉਹ ਮਹਿਸੂਸ ਕਰਦੇ ਆ ਕਿ ਇਸ ਕਿਸਮ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਜਿਹੜੀਆਂ ਸਜ਼ਾਵਾਂ ਉਹ ਸਿਰਫ ਘੱਟ ਗਿਣਤੀਆਂ ਲਈ ਹੀ ਮਹਿਸੂਸ ਹਨ। ਦੂਸਰੇ ਜਿਹੜੇ ਬਹੁਤੀ ਗਿਣਤੀ ਵਾਲੇ ਆ ਉਹਨਾਂ ਤੇ ਇਹ ਲਾਗੂ ਨਹੀਂ ਹੁੰਦੀ। ਮੈਂ ਇਸੇ ਕਿਸਮ ਦੀ ਇੱਕ ਮਿਸਾਲ ਦੇਣੀ ਚਾਹੁੰਦਾ ਤੁਹਾਡੇ ਸਰੋਤਿਆਂ ਨੂੰ। ਬਹੁਤ ਸਾਲ ਪਹਿਲਾਂ ਉੜੀਸਾ ਦੇ ਵਿੱਚ ਇੱਕ ਆਸਟ੍ਰੇਲੀਅਨ ਮਿਸ਼ਨਰੀ, ਕ੍ਰਿਸਚਨ ਮਿਸ਼ਨਰੀ ਸੀ ਜਿਸ ਦਾ ਨਾਮ ਸੀ ਸਟੇਨਸ। ਉਸ ਨੂੰ ਇੱਕ ਦਾਰਾ ਸਿੰਘ ਨਾਮੀ ਹਿੰਦੂ ਹਥਿਆਰੇ ਨੇ ਉਸ ਨੂੰ ਤੇ ਉਸ ਦੇ 2 ਬੱਚਿਆਂ ਨੂੰ ਜੀਪ ਦੇ ਵਿੱਚ ਅੱਗ ਲਗਾ ਕੇ ਸ਼ਰੇਆਮ ਸਾੜ ਦਿੱਤਾ। ਦੁਨੀਆ ਦੇ ਉਸ ਦੇ ਆਲੇ ਦੁਆਲੇ ਹਿੰਦੂ ਇਕੱਠੇ ਹੋਏ ਸੀ ਔਰ ਉਹ ਗਿੱਧਾ ਪਾ ਰਹੇ ਸੀ ਔਰ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ। ਪਹਿਲਾਂ ਤਾਂ ਇਨੀਸ਼ੀਅਲੀ ਇਹਨਾਂ ਦੇ ਉੱਤੇ ਕੋਈ ਕੇਸ ਹੀ ਨਹੀਂ ਰਜਿਸਟਰ ਹੋਇਆ। ਫਿਰ ਜਦੋਂ ਆਸਟ੍ਰੇਲੀਅਨ ਗਵਰਨਮੈਂਟ ਨੇ ਹਿੰਦੁਸਤਾਨ ਗਵਰਨਮੈਂਟ ਤੇ ਪ੍ਰੈਸ਼ਰ ਪਾਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੇਸ ਰਜਿਸਟਰ ਕੀਤਾ ਦਾਰਾ ਸਿੰਘ ਦੇ ਔਰ ਫਿਰ ਉਸ ਨੂੰ ਜਦੋਂ ਸਜ਼ਾਏ ਮੌਤ ਹੋਈ ਉਸ ਨੂੰ ਕਮਿਊਟ ਕਰਕੇ ਉਹਨਾਂ ਨੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਹਿੰਦੁਸਤਾਨ ਦੀ ਸਰਕਾਰ ਨੇ। ਔਰ ਅੱਜ ਉਹ ਜੇਲ੍ਹ ਦੇ ਵਿੱਚ ਨਹੀਂ ਹੈ ਦਾਰਾ ਸਿੰਘ, ਆਜ਼ਾਦ ਆ, ਪੈਰੋਲ ਦੇ ਉੱਤੇ ਉਹਨੂੰ ਬਾਹਰ ਭੇਜ ਦਿੱਤਾ ਗਿਆ ਹੈ। ਮਤਲਬ ਜੇ ਤਾਂ ਕੋਈ ਹਿੰਦੂ ਇਸ ਕਿਸਮ ਦਾ ਮਤਲਬ ਧੱਕੇਸ਼ਾਹੀ, ਇਸ ਕਿਸਮ ਦਾ ਜ਼ੁਲਮ ਤੇ ਅਤਿਆਚਾਰ ਤੇ ਘੱਟ ਗਿਣਤੀਆਂ ਨੂੰ ਮਾਰਦਾ ਉਸਦੇ ਲਈ ਤਾਂ ਕੋਈ ਸਜ਼ਾਏ ਮੌਤ ਨਹੀਂ। ਜੇ ਕੋਈ ਘੱਟ ਗਿਣਤੀਆਂ ਵਾਲਾ ਕੋਈ ਮਾੜੀ ਮੋਟੀ ਕਿਸੇ ਕਿਸਮ ਦੀ ਉਸਦੀ ਇਨਵੋਲਵਮੈਂਟ ਹੋਵੇ ਜਿਸ ਤਰ੍ਹਾਂ ਯਕੂਬ ਮੈਨਨ ਦੀ ਆ, ਇਸੇ ਕਿਸਮ ਦੀ ਗੱਲ ਅਫਜ਼ਲ ਗੁਰੂ ਨਾਲ ਹੋਈ। ਇਹ ਜਿਹੜੀਆਂ ਹਿੰਦੁਸਤਾਨ ਦੀਆਂ ਪੋਲੀਟੀਕਲ ਪਾਰਟੀਆਂ
ਚਾਹੇ ਉਹ ਕਾਂਗਰਸ ਪਾਰਟੀ ਆ, ਚਾਹੇ ਉਹ ਬੀਜੇਪੀ ਆ, ਇਹ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਦੇ ਲਈ ਘੱਟ ਗਿਣਤੀਆਂ ਨੂੰ ਫਾਂਸੀਆਂ ਤੇ ਲਗਾ ਦਿੰਦੇ ਆ, ਉਹਨਾਂ ਨੂੰ ਸਜ਼ਾਏ ਮੌਤ ਦੇ ਉੱਤੇ ਚੜਾ ਦਿੰਦੇ ਆ। ਇਸੇ ਕਿਸਮ ਦੀ ਗੱਲ ਦੇਖੋ, ਜਦੋਂ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਦਾ ਕੇਸ ਚੱਲਿਆ, ਉਸ ਦੇ ਵਿੱਚ ਜਿਹੜਾ ਕੇਰ ਸਿੰਘ ਸੀ ਉਸ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਬਿਲਕੁਲ, ਔਰ ਉਹ ਉਸ ਦੇ ਵਿੱਚ ਜਿਹੜਾ ਵਰਡਿਕਟ ਵੀ ਸੀ ਉਹ ਵੀ ਫ੍ਰੈਕਚਰਡ ਸੀਗਾ। ਇੱਕ ਜੱਜ ਨੇ ਇਸ ਗੱਲ ਦੇ ਉੱਤੇ ਇਤਰਾਜ਼ ਉਠਾਇਆ ਸੀ, ਕੇਰ ਸਿੰਘ ਦੀ ਕੋਈ ਡਾਇਰੈਕਟ ਇਨਵੋਲਵਮੈਂਟ ਨਹੀਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦੇ ਵਿੱਚ, ਪਰੰਤੂ ਉਸ ਨੂੰ ਵੀ ਤੇ ਸਤਵੰਤ ਸਿੰਘ ਨੂੰ, ਕੇਰ ਸਿੰਘ ਨੂੰ ਬੇਕਸੂਰੇ ਸਿੱਖ ਨੂੰ ਔਰ ਸਤਵੰਤ ਸਿੰਘ ਨੂੰ ਵੀ, ਦੋਨਾਂ ਨੂੰ ਸਜ਼ਾਏ ਮੌਤ ਦੇ ਕੇ ਫਾਂਸੀ ਤੇ ਲਟਕਾ ਦਿੱਤਾ ਗਿਆ। ਸੋ ਇਹ ਮੈਂ ਸਾਬਤ ਕਰਨਾ ਚਾਹੁੰਦਾ ਇਹਨਾਂ ਸਾਰੀਆਂ ਐਵੀਡੈਂਸਿਸ ਦੇ ਨਾਲ ਕਿ ਇਹ ਜਿਹੜਾ ਜੋ ਕੁਝ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਇਸ ਕਿਸਮ ਦਾ ਧੱਕਾ, ਇਸ ਕਿਸਮ ਦੀ ਬੇਇਨਸਾਫੀ ਸਿਰਫ ਘੱਟ ਗਿਣਤੀਆਂ ਨਾਲ ਹੋ ਰਹੀ ਆ, ਜਦੋਂ ਕਿ ਵੱਡੀ ਜਿਹੜੀ ਮੈਜੋਰਟੀ ਕਮਿਊਨਿਟੀ ਆ ਤੇ ਉਹ ਇਸੇ ਕਿਸਮ ਦੀਆਂ ਗੱਲਾਂ, ਜਿਸ ਤਰ੍ਹਾਂ ਹੁਣ ਗੁਜਰਾਤ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜਾ ਮੁਸਲਮਾਨ ਆ, 2000 ਮੁਸਲਮਾਨ ਮਾਰੇ ਗਏ, ਉਹਨਾਂ ਦੇ ਵਿੱਚ ਇੱਕ ਬਾਬੂ ਬਜਰੰਗੀ ਆ, ਇੱਕ ਮਾਇਆ ਕੋਡਾਨੀ ਆ, ਉਹਨਾਂ ਦੇ ਉੱਤੇ ਕੋਈ ਇਸ ਕਿਸਮ ਦੀ, ਉਹਨਾਂ ਨੂੰ ਹੁਣ ਪੈਰੋਲ ਤੇ ਛੱਡ ਦਿੱਤਾ ਗਿਆ, ਔਰ ਉਸ ਦੇ ਨਾਲ ਜਿਹੜੇ ਉੱਥੇ ਦੇ ਗੁਜਰਾਤ ਦੇ ਪੁਲਿਸ ਆਫੀਸਰ ਸੀ ਉਹਨਾਂ ਨੂੰ ਵੀ ਮੋਦੀ ਸਰਕਾਰ ਨੇ, ਜਦੋਂ ਮੋਦੀ ਦੀ ਸਰਕਾਰ ਬਣੀ, ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਬਾਹਰ ਕੱਢ ਦਿੱਤਾ ਗਿਆ। ਔਰ ਇਸੇ ਤਰੀਕੇ ਦੇ ਨਾਲ ਸਮਝੌਤਾ ਐਕਸਪ੍ਰੈਸ ਜਿਹੜੀ ਪਾਕਿਸਤਾਨ ਨੂੰ ਜਾਂਦੀ ਗੱਡੀ ਸੀ, ਉਸ ਦੇ ਵਿੱਚ ਪਾਣੀਪਤ ਦੇ ਕੋਲ ਬੰਬ ਧਮਾਕੇ ਦੇ ਨਾਲ ਜਿਹੜੇ ਹਿੰਦੂ ਟੈਰਰਿਸਟ ਆ ਉਹਨਾਂ ਨੇ 65 ਮੁਸਲਮਾਨਾਂ ਦਾ ਕਤਲ ਕਰ ਦਿੱਤਾ, ਔਰ ਉਸ ਦੇ ਵਿੱਚ ਇੱਕ ਕਰਨਲ ਪ੍ਰੋਹਤ ਅਤੇ ਸਵਾਮੀ ਸੀਮਾਨੰਦ, 2 ਆਦਮੀ ਪਕੜੇ ਗਏ, ਔਰ ਦੋਨਾਂ ਨੂੰ ਕੋਈ ਸਜ਼ਾਏ ਮੌਤ ਨਹੀਂ, ਉਹਨਾਂ ਨੂੰ ਹੁਣ ਪੈਰੋਲ ਤੇ ਛੱਡ ਦਿੱਤਾ ਗਿਆ ਹੈ। ਔਰ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਵਾਲੀ ਗੱਲ ਹੈ, ਔਰ ਇਸ ਦੇ ਉੱਤੇ ਜਿੰਨੇ ਵੀ ਮੁਸਲਿਮ ਜਥੇਬੰਦੀਆਂ ਹਿੰਦੁਸਤਾਨ ਦੀਆਂ ਆਵਾਜ਼ ਉਠਾ ਰਹੀਆਂ ਕਿ ਭਾਈ ਜੇ ਇਸ ਨੂੰ ਤੁਸੀਂ ਸਜ਼ਾਏ ਮੌਤ ਦੇ ਰਹੇ ਹੋ ਤਾਂ ਦੂਸਰੇ ਪਾਸੇ ਉਸ ਨੂੰ ਵੀ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ। ਇਸੇ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ 1984 ਨਵੰਬਰ ਦੇ ਵਿੱਚ ਜੋ ਸਿੱਖਾਂ ਦਾ ਕਤਲੋਗਾਰਤ ਹੋਇਆ, ਦਿੱਲੀ ਵਿੱਚ ਹੋਇਆ, ਦਿੱਲੀ ਤੋਂ ਬਾਹਰ ਹੋਇਆ, ਪਿੰਡਾਂ ਦੇ ਵਿੱਚ ਘਰਾਂ ਦੇ ਘਰ ਉਜਾੜ ਦਿੱਤੇ ਗਏ, ਉਹਨਾਂ ਦੋਸ਼ੀਆਂ ਦੇ ਉੱਤੇ ਕੋਈ ਕੇਸ ਨਹੀਂ, ਉਹ ਆਜ਼ਾਦ ਫਿਰਦੇ ਆ, ਨਾ ਕਿ ਆਜ਼ਾਦ ਫਿਰਦੇ ਆ ਬਲਕਿ ਬਹੁਤ ਵੱਡੀਆਂ ਪੋਜੀਸ਼ਨਾਂ ਦੇ ਵਿੱਚ ਸਰਕਾਰ ਦੇ ਵਿੱਚ ਉਹ ਬੈਠੇ ਆ। ਇਸੇ ਤਰੀਕੇ ਨਾਲ ਜਦੋਂ ਬਾਬਰੀ ਮਸਜਿਦ ਢਾਈ ਗਈ ਤਾਂ ਉਸ ਢਾਉਣ ਵਾਲਿਆਂ ਦੇ ਉੱਤੇ ਕਿਸੇ ਤੇ ਇੱਕ ਕੇਸ ਨਹੀਂ ਹੈ, ਉਸ ਢਾਉਣ ਵਾਲੇ ਨਾ ਕਿ ਆਜ਼ਾਦ ਫਿਰਦੇ ਆ ਬਲਕਿ ਗਵਰਨਮੈਂਟ ਦੇ ਵਿੱਚ ਮਿਨਿਸਟਰ ਦੇ ਤੌਰ ਦੇ ਉੱਤੇ ਵਰਕ ਕਰ ਰਹੇ ਆ, ਔਰ LK ਅਡਵਾਨੀ ਉਸ ਦੇ ਵਿੱਚ ਆ, ਹੋਰ ਉਹ ਸਾਧ ਵੀ ਉਸ ਦੇ ਵਿੱਚ ਆ, ਸਾਰੇ ਉਸ ਦੇ ਵਿੱਚ ਬੈਠੇ ਆਰਾਮ ਨਾਲ ਆਜ਼ਾਦ ਆ, ਸਰਕਾਰ ਦਾ ਆਨੰਦ ਮਾਣ ਰਹੇ ਆ, ਗਵਰਨਮੈਂਟ ਦੇ ਵਿੱਚ ਬੈਠੇ ਆ, ਮਿਨਿਸਟਰੀਆਂ ਦੇ ਵਿੱਚ ਬੈਠੇ ਆ। ਸੋ ਇਹ ਸਾਰੀ ਜਿਹੜੀ ਟ੍ਰੈਜੇਡੀ ਹੈ ਇਹ ਸਿਰਫ ਘੱਟ ਗਿਣਤੀਆਂ ਨਾਲ ਹੀ ਕੀਤੀ ਜਾਂਦੀ ਆ, ਔਰ ਜਿੰਨਾ ਉਹ ਕਰਦੇ ਆ ਘੱਟ ਗਿਣਤੀਆਂ ਤੇ ਇਸ ਕਿਸਮ ਦਾ ਤਸ਼ੱਦਦ, ਉਸੇ ਕਿਸਮ ਦੀ ਰਿਸਪਾਂਸ ਉਹਨਾਂ ਨੂੰ ਹਿੰਦੂ ਫੰਡਾਮੈਂਟਲਿਸਟਾਂ ਤੋਂ, ਉਹਨਾਂ ਨੂੰ ਹਿੰਦੂ ਵੋਟ ਬੈਂਕ ਤੋਂ ਉਹਨਾਂ ਨੂੰ ਸਪੋਰਟ ਮਿਲਦੀ ਆ। ਸੋ ਇਸ ਕਰਕੇ ਇਹ ਜਿਹੜਾ ਮੇਰਾ ਅਤਿਆਚਾਰ ਹੈ, ਮੇਰੀ ਬੇਇਨਸਾਫੀ ਹੈ, ਮੇਰਾ ਜ਼ੁਲਮ ਹੈ, ਔਰ ਇਸ ਦੀ ਕੋਈ ਮਿਸਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ। 130 ਮੁਲਕਾਂ ਦੁਨੀਆ ਦੇ ਵਿੱਚ ਜਿਸ ਦੇ ਵਿੱਚ ਫਾਂਸੀ ਦੀ ਸਜ਼ਾ ਉਡਾ ਦਿੱਤੀ ਗਈ ਹੈ, ਦੁਨੀਆ ਦੇ ਜਿਹੜੇ ਬਿਹਤਰੀਨ ਸਿਵਲਾਈਜ਼ਡ ਕੰਟਰੀ ਆ ਉਹਨਾਂ ਦੇ ਵਿੱਚ ਇਸ ਕਿਸਮ ਦੀ ਕੋਈ ਸਜ਼ਾ ਨਹੀਂ। ਹਿੰਦੁਸਤਾਨ ਜਿਹੜਾ ਆਪਣੇ ਆਪ ਨੂੰ ਸੈਕੂਲਰ ਮੁਲਕ ਕਹਿੰਦਾ, ਜਿਹੜਾ ਆਪਣੇ ਆਪ ਨੂੰ ਬੜਾ ਨਾਨ ਵਾਇਲੈਂਟ ਮੁਲਕ ਕਹਿੰਦਾ, ਜਿਹੜਾ ਕਹਿੰਦਾ ਅਸੀਂ ਗਾਂਧੀ ਦੇ ਪੈਰੋਕਾਰ ਆ, ਉਹਨਾਂ ਦੇ ਵਿੱਚ ਸਜ਼ਾਏ ਮੌਤ ਦੇ ਉੱਤੇ ਨਾ ਕਿ ਕੋਈ ਅਫਸੋਸ ਬਲਕਿ ਖਿੱਲੀਆਂ ਉਡਾਈਆਂ ਜਾ ਰਹੀਆਂ, ਬਲਕਿ ਉਹ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿ ਇਹ ਬੰਦਾ 1993 ਦੇ ਬੰਬ ਬਲਾਸਟਾਂ ਦੇ ਵਿੱਚ ਇਨਵੋਲਵਡ ਸੀ, ਜਿਹੜਾ ਕਿ ਗਲਤ ਗੱਲ ਆ। ਇਸ ਦੇ ਉੱਤੇ ਜੇ ਇਲਜ਼ਾਮ ਵੀ ਸੀ ਤਾਂ ਕਨਸਪੀਰੇਸੀ ਦਾ ਸੀ, ਔਰ ਜੇ ਇਸ ਨੂੰ ਬਾਹਰੋਂ ਲਿਆਇਆ ਗਿਆ, ਹਿੰਦੁਸਤਾਨ ਦੀਆਂ ਇੰਟੈਲੀਜੈਂਸ ਏਜੰਸੀ ਨੇ ਇਸ ਨੂੰ ਬਾਹਰੋਂ ਲੈ ਕੇ ਆਏ, ਉਹ ਇਸ ਦੇ ਨਾਲ ਇੱਕ ਕਲੀਅਰ ਕਮਿਟਮੈਂਟ ਕੀਤੀ ਸੀ ਕਿ ਤੈਨੂੰ ਹਿੰਦੁਸਤਾਨ ਦੇ ਵਿੱਚ ਤੂੰ ਸਾਨੂੰ ਇਨਫੋਰਮੇਸ਼ਨ ਦੇ ਦੇ, ਤੈਨੂੰ ਹਿੰਦੁਸਤਾਨ ਦੇ ਵਿੱਚ ਅਸੀਂ ਕੋਈ ਮਾੜਾ ਮੋਟਾ ਕੇਸ ਚਲਾ ਕੇ ਛੱਡ ਦੇਵਾਂਗੇ। ਹੁਣ ਦੇਖੋ ਬੜੀ ਅਜੀਬ ਗੱਲ ਆ ਸਮਝੌਤਾ ਐਕਸਪ੍ਰੈਸ ਜਿਸ ਦੇ ਵਿੱਚ 65 ਮੁਸਲਮਾਨ ਮਾਰੇ ਗਏ ਸੀ ਪਾਣੀਪਤ ਦੇ ਵਿੱਚ, ਉਹਨਾਂ ਦੀ ਜਿਹੜੀ ਵਕੀਲ ਆ, ਸਰਕਾਰੀ ਵਕੀਲ ਆ, ਜਿਹੜੀ ਡਿਫੈਂਸ ਉਸਦਾ ਕਰ ਰਹੀ ਆ, ਉਹਨੂੰ ਇਹ ਆਦੇਸ਼ ਦਿੱਤੇ ਗਏ ਹੈ ਗੋ ਸਲੋ, ਹੌਲੀ ਹੌਲੀ ਚੱਲੋ।
ਕੋਈ ਜ਼ਰੂਰਤ ਨਹੀਂ ਹੈ ਇਸ ਨੂੰ ਫਾਸਟ ਟਰੈਕ ਤੇ ਚਲਾਉਣ ਦੀ, ਕਿਉਂਕਿ ਅਸੀਂ ਉਹਨਾਂ ਨੂੰ ਸਜ਼ਾਵਾਂ ਨਹੀਂ ਦੇਣੀਆਂ, ਸਰਕਾਰ ਇਹ ਕਹਿ ਰਹੀ ਹੈ। ਤਾਂ ਸਰਕਾਰੀ ਤੌਰ ਦੇ ਉੱਤੇ ਉਹ ਇੱਕ ਇਮਾਨਦਾਰ ਜਿਹੜੀ ਵਕੀਲ ਹੈ ਇਸ ਕੇਸ ਨੂੰ ਪਰਸੂ ਕਰ ਰਹੀ ਹੈ, ਉਹਨੂੰ ਇਹ ਮੈਸੇਜ ਦਿੱਤੇ ਗਏ ਹਨ ਔਰ ਉਸਨੇ ਪਬਲਿਕ ਸਟੇਟਮੈਂਟ ਦਿੱਤੀ ਹੈ। ਇੱਕ ਵਾਰੀ ਨਹੀਂ, 2 ਵਾਰੀ ਉਸਨੇ ਪਬਲਿਕ ਸਟੇਟਮੈਂਟ ਦਿੱਤੀ ਹੈ ਕਿ ਸਰਕਾਰ ਮੇਰੇ ਤੇ ਦਬਾਅ ਪਾ ਰਹੀ ਹੈ, ਇਸ ਕੇਸ ਨੂੰ ਹੌਲੀ ਹੌਲੀ ਚਲਾਓ। ਉਹ ਸਾਰੀ ਇਸ ਦੀ ਇੱਕ ਬਰੀਫ ਜੀ ਕਹਾਣੀ ਹੈ। ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਬਹੁਤ ਸਾਰੀ ਐਗਜ਼ਾਮਪਲ ਦਿੱਤੀਆਂ। ਤੁਸੀਂ ਐਗਜ਼ਾਮਪਲ 1984 ਦਿੱਤੀ, ਕਿਸ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਨਾਂ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਵੀ ਕੁਰਸੀਆਂ ਮਿਲੀਆਂ। ਫਿਰ ਤੁਸੀਂ ਐਗਜ਼ਾਮਪਲ ਦਿੱਤੀ ਕਿਸ ਤਰ੍ਹਾਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ 2002 ਦੇ ਵਿੱਚ ਤੇ ਮੋਦੀ ਪ੍ਰਧਾਨ ਮੰਤਰੀ ਬਣ ਗਏ। ਉਸ ਤੋਂ ਬਾਅਦ 2006 ਦੇ ਵਿੱਚ ਕਿਸ ਤਰ੍ਹਾਂ ਇਹਨਾਂ ਹੀ ਰਾਸ਼ਟਰਵਾਦੀਆਂ ਵੱਲੋਂ ਉੜੀਸਾ ਦੇ ਵਿੱਚ ਈਸਾਈ ਵੀਰਾਂ ਨੂੰ ਜਿਉਂਦੇ ਸਾੜਿਆ ਗਿਆ, ਉਹਨਾਂ ਨੂੰ ਵੀ ਕੋਈ ਅਪਰਾਧ ਨਹੀਂ। ਪਰ ਜਿਸ ਤਰ੍ਹਾਂ ਯਕੂਬ ਮੇਮਨ ਨੂੰ ਮੁਸਲਮਾਨ ਹੋਣ ਦੀ ਸਜ਼ਾ ਮਿਲੀ ਹੈ, ਫਾਂਸੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਭਾਈ ਕੇਹਰ ਸਿੰਘ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਸੀ, ਕਿਉਂਕਿ ਇਹਨੇ ਸਿਰਫ ਭਾਈ ਕੇਹਰ ਸਿੰਘ ਨੂੰ ਸਜ਼ਾ ਮਿਲੀ ਸੀਗੀ। ਪਰ ਜਿਸ ਤਰ੍ਹਾਂ ਇਹ ਲੋਕ ਆ ਇਹ ਹਮੇਸ਼ਾ ਛੁੱਟ ਜਾਂਦੇ ਨੇ, ਇਹਨਾਂ ਦੀ ਵਾਰ ਨੂੰ ਜਿਹੜਾ ਇਸ ਦੇਸ਼ ਦਾ ਜਿਹੜਾ ਕਾਨੂੰਨ ਹੈ, ਲੁੱਲਾ ਲੰਗੜਾ ਕਾਨੂੰਨ, ਉਹਨੂੰ ਦਿਖਣਾ ਬੰਦ ਹੋ ਜਾਂਦਾ। ਪਰ ਜੋ ਸਾਡੀ ਗੱਲ ਆ ਰਹੀ, ਸਾਨੂੰ ਕਨਸਪੀਰੇਸੀ ਜਾਂ ਸਾਡੇ ਜਿਹੜੇ ਵੀਰ ਨੇ ਜਿਹਨੇ ਕੁਝ ਕੀਤਾ ਵੀ ਨਹੀਂ ਹੁੰਦਾ ਉਹਨਾਂ ਨੂੰ ਵੀ ਸਜ਼ਾ ਦਿੰਦੇ ਨੇ। ਪਰ ਜਿਹੜੇ ਕਾਨੂੰਨ ਹੈ ਐਸਾ ਕਿਉਂ ਹੈ? ਵੀ ਨੋ ਕਿ ਲਾਈਕ ਵਾਟਸ ਗੋਇੰਗ ਔਨ ਬਿਹਾਈਂਡ ਦ ਕਿ ਕੀ ਹੋ ਰਿਹਾ, ਕਿਸ ਤਰ੍ਹਾਂ ਲਾਈਕ ਸਰਕਾਰਾਂ ਪ੍ਰੈਸ਼ਰ ਪਾ ਰਹੀਆਂ। ਬਟ ਵਾਟ ਵੀ ਨੀਡ ਟੂ ਡੂ, ਜਿਹੜੇ ਅਸੀਂ ਘੱਟ ਗਿਣਤੀ ਹੈ ਅਸੀਂ ਹੁਣ ਕੀ ਕਰੀਏ? ਕਿਉਂਕਿ ਜੇ ਅਸੀਂ ਇਕੱਠੀ ਮੀਟਿੰਗ ਕਰਨੀ ਚਾਹੀਏ, ਕਸ਼ਮੀਰ ਦੇ ਵਿੱਚ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਘੱਟ ਗਿਣਤੀਆਂ ਵੱਲੋਂ, ਉਹ ਵੀ ਨਹੀਂ ਕਰਨ ਦਿੱਤੀ ਗਈ। ਹੁਣ ਜੇ ਮੁਸਲਮਾਨ ਜਥੇਬੰਦੀਆਂ ਬੋਲਣਾ ਚਾਹੁੰਦੀਆਂ ਨੇ ਉਹਨਾਂ ਨੂੰ ਵੀ ਕਸ਼ਮੀਰ ਦੇ ਵਿੱਚ ਅਰੈਸਟ ਕਰੀ ਜਾਂਦੇ। ਵਾਟ ਵੀ ਨੀਡ ਟੂ ਡੂ, ਹਾਊ ਕੈਨ ਵੀ ਸੋਲਵ ਦਿਸ? ਦੇਖੋ ਸਾਡਾ ਦੇ ਕੋਲ ਤਾਂ ਇੱਕੋ ਹੀ ਰਸਤਾ, ਜਿਹੜੀਆਂ ਵਰਲਡ ਪੋਲੀਟੀਕਲ ਓਪੀਨੀਅਨ ਦੀਆਂ ਆਰਗੇਨਾਈਜੇਸ਼ਨਸ ਆ ਉਹ ਔਰ ਜਿਹੜੀਆਂ ਹਿਊਮਨ ਰਾਈਟਸ ਲਈ ਕੰਮ ਕਰਦੀਆਂ ਉਹਨਾਂ ਨੂੰ ਅਪੀਲ ਕੀਤੀ ਜਾ ਸਕਦੀ ਹੈ। ਔਰ ਉਹਨਾਂ ਦੀ ਅਪੀਲ ਕਿੰਨਾ ਅਸਰ ਕਰਦੀ ਹੈ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ, ਇਸ ਬਾਰੇ ਮੇਰਾ ਕੋਈ ਵਿਸ਼ਵਾਸ ਨਹੀਂ। ਹਿੰਦੁਸਤਾਨ ਦੀ ਸਰਕਾਰ ਇੰਨੀ ਢੀਠ ਆ, ਇੰਨੀ ਇਹ ਬੇਸ਼ਰਮ ਹੈ ਕਿ ਇਹਨਾਂ ਨੂੰ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਹੈ ਉਹ ਕੋਈ ਇਹਨਾਂ ਦੇ ਉੱਤੇ ਅਸਰ ਨਹੀਂ ਕਰਦੀਆਂ। ਇਹ ਨਿਰਾਨਿਰ ਝੂਠ ਬੋਲਦੇ ਆ ਔਰ ਝੂਠ ਬੋਲ ਕੇ ਆਪਣੀ ਗੱਲ ਨੂੰ ਵਧਾ ਚੜਾ ਕੇ ਦੱਸਦੇ ਆ ਔਰ ਇਹ ਦੱਸਣਾ ਚਾਹੁੰਦੇ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਉਹ ਬੜੀਆਂ ਖੁਸ਼ਹਾਲ ਆ। ਮੈਂ ਇੱਕ ਮਿਸਾਲ ਤੁਹਾਨੂੰ ਦਿੰਦਾ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਉੱਤੇ ਵੀ। ਜਦੋਂ 1984 ਨਵੰਬਰ ਦਾ ਕਤਲੋਗਾਰਤ ਹੋ ਰਿਹਾ ਸੀ ਤਾਂ ਉਸ ਕਤਲੋਗਾਰਤ ਦੇ ਦੌਰਾਨ ਰਾਜਿੰਦਰ ਸੱਚਰ ਦਿੱਲੀ ਹਾਈ ਕੋਰਟ ਦੇ ਵਿੱਚ ਸਿਟਿੰਗ ਜੱਜ ਸੀ। ਉਹਨਾਂ ਨੇ ਜਦੋਂ ਕਤਲੋਗਾਰਤ ਦੇਖਿਆ, ਬਹੁਤ ਹੀ ਨਫੀਸ ਇਨਸਾਨ ਆ, ਬਹੁਤ ਹੀ ਅੱਛੇ ਇਨਸਾਨ ਆ, ਉਹਨਾਂ ਨੇ ਉਸੇ ਵੇਲੇ ਸੰਮਨ ਕਰ ਲਿਆ ਕਿ ਮੇਰੇ ਸਾਹਮਣੇ ਤੁਸੀਂ ਲਿਆਓ ਪਰ ਮੈਂ ਇਸ ਗੱਲ ਦੇ ਉੱਤੇ ਪਾਬੰਦੀ ਲਗਾਉਣੀ ਚਾਹੁੰਦਾ। ਉਸ ਨੂੰ ਉਸ ਦੀ ਆਪਣੀ ਲਿਖਤ ਦੇ ਮੁਤਾਬਕ ਉਸ ਨੂੰ ਕੁਝ ਘੰਟਿਆਂ ਦੇ ਵਿੱਚ ਉਸ ਰੋਸਟਰ ਤੋਂ ਬਦਲ ਦਿੱਤਾ ਗਿਆ। ਅੱਜ ਜਿਹੜੀ ਜੁਡੀਸ਼ਰੀ ਆ ਛੋਟੀਆਂ ਗੱਲਾਂ ਦਾ ਨੋਟਿਸ ਲੈਂਦੀ ਆ। ਜੇ ਕਿਸੇ ਪਾਸੇ ਪੁਲ ਠੀਕ ਨਹੀਂ, ਜੇ ਕਿਸੇ ਪਾਸੇ ਟੋਲ ਟੈਕਸ ਦੀ ਪ੍ਰੋਬਲਮ ਆ ਤਾਂ ਸੂਓ ਮੋਟੋ ਨੋਟਿਸ ਲੈ ਲੈਂਦੀ ਆ। ਜਦੋਂ ਹਜ਼ਾਰਾਂ ਬੇਗੁਨਾਹ ਸਿੱਖ ਔਰ ਉਸ ਵੇਲੇ ਦੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਦਿੱਲੀ ਦੇ ਵਿੱਚ ਕਤਲੋਗਾਰਤ ਹੋ ਰਿਹਾ ਸੀ ਤਾਂ ਕਿੱਥੇ ਸੋਈ ਹੋਈ ਸੀ ਹਿੰਦੁਸਤਾਨ ਦੀ ਜੁਡੀਸ਼ਰੀ? ਕੀ ਕਰ ਰਹੇ ਸੀ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੇ ਜੱਜ ਔਰ ਹਿੰਦੁਸਤਾਨ ਦੇ ਦਿੱਲੀ ਹਾਈ ਕੋਰਟ ਦੇ ਜੱਜ ਜਾਂ ਦੂਸਰੀਆਂ ਸਟੇਟਾਂ ਦੇ ਜੱਜ? ਕਿਉਂ ਨਹੀਂ ਉਹਨਾਂ ਨੇ? ਔਰ ਇੱਕ ਦਿਨ ਨਹੀਂ 3-4 ਦਿਨ ਕਤਲੋਗਾਰਤ ਲਗਾਤਾਰ ਜਾਰੀ ਰਿਹਾ ਔਰ ਜਿਹੜੇ ਜੱਜ ਆ ਉਹ ਸੁੱਤੇ ਰਹੇ, ਉਹ ਐਸੀ ਨੀਂਦ ਦੇ ਵਿੱਚ ਸੁੱਤੇ ਰਹੇ ਜਿਵੇਂ ਉਹਨਾਂ ਨੂੰ ਕੋਈ ਤਕਲੀਫ ਹੀ ਨਹੀਂ ਹੋ ਰਹੀ, ਜਿਵੇਂ ਉਹਨਾਂ ਨੂੰ ਕੋਈ ਦਰਦ ਹੀ ਨਹੀਂ ਹੋ ਰਿਹਾ, ਜਿਵੇਂ ਇਨਸਾਫ ਕੁਦਰਤੀ ਤੌਰ ਦੇ ਉੱਤੇ ਹੋ ਰਿਹਾ। ਇਸ ਕਿਸਮ ਦੀ ਜ਼ਹਿਨੀਅਤ ਹਿੰਦੁਸਤਾਨ ਦੀ ਜੁਡੀਸ਼ਰੀ ਦੀ ਆ, ਜਿਸ ਦੀ ਐਡਮਿਸ਼ਨ ਕਲੀਅਰਲੀ ਰਜਿੰਦਰ ਸੱਚਰ ਨੇ ਆਪਣੇ ਆਰਟੀਕਲ ਦੇ ਵਿੱਚ ਦਿੱਤੀ ਆ, ਜਿਹੜਾ ਟ੍ਰਿਬਿਊਨ ਦੇ ਵਿੱਚ ਛਪਿਆ, ਜਿਸ ਦਾ ਰੈਫਰੈਂਸ ਮੈਂ ਆਪਣੀ ਕਿਤਾਬ ਦੇ ਵਿੱਚ ਦਿੱਤਾ ਜਿਹੜੀ ਮੈਂ ਹੁਣ ਰੀਸੈਂਟਲੀ ਪੰਜਾਬੀ ਵਿੱਚ ਛਾਪੀ ਆ, ਪੰਜਾਬ ਦਾ ਸੰਤਾਪ 1947 ਤੋਂ 2015 ਤੱਕ। ਹਾਂਜੀ ਬਿਲਕੁਲ ਵੀਰ ਜੀ ਹੁਣ ਅਸੀਂ ਬਾਕੀ ਹੋਰ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨ ਤੁਹਾਨੂੰ ਪਤਾ ਕਿ ਦੀਨਾਨਗਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਤੇ ਵੱਖ-ਵੱਖ ਅੱਡ-ਅੱਡ ਵਿਚਾਰ ਦਿੱਤੇ ਜਾ ਰਹੇ ਹਨ। ਮੀਡੀਆ ਨੇ ਇਸ ਨੂੰ ਸਿੱਖਾਂ ਨੂੰ ਬਦਨਾਮ ਕੀਤਾ। ਮੀਡੀਆ ਨੇ ਇਸ ਮਾਮਲੇ ਦੇ ਵਿੱਚ ਕੋਈ ਇਸ ਨੂੰ ਮੁਸਲਮਾਨਾਂ ਦੇ ਖਾਤੇ ਪਾ ਰਿਹਾ, ਕੋਈ ਪਾਕਿਸਤਾਨ ਦੇ ਖਾਤੇ ਪਾ ਰਿਹਾ। ਤੁਸੀਂ ਇਸ ਘਟਨਾ ਪਿੱਛੇ ਕੀ ਸੱਚਾਈ ਵੇਖਦੇ ਹੋ, ਕਿਸ ਦਾ ਮਾਸਟਰਮਾਈਂਡ ਵੇਖਦੇ ਹੋ ਔਰ ਇਸ ਦਾ ਕਿਸ ਨੂੰ ਫਾਇਦਾ ਹੋਵੇਗਾ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਇਸ ਬਾਰੇ ਹਲੇ ਤੱਕ ਕੋਈ ਸਪਸ਼ਟ ਤੇ ਸਾਫ਼ ਕਿਸਮ ਦਾ ਕੋਈ ਆਦੇਸ਼ ਨਹੀਂ ਆਇਆ। ਜਿਹੜੀ ਹਿੰਦੁਸਤਾਨ ਦੀ ਸਰਕਾਰ ਆ, ਜਿਹੜਾ ਹਿੰਦੁਸਤਾਨ ਦਾ
ਹੋਮ ਮਿਨਿਸਟਰ ਉਸਨੇ ਸਟੇਟਮੈਂਟ ਦੇ ਕੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਨੂੰ ਇਲਜ਼ਾਮ ਦਿੱਤਾ ਹੈ ਕਿ ਪਾਕਿਸਤਾਨ ਦੇ ਬੰਦੇ ਰਾਵੀ ਦੇ ਰਾਹੀਂ ਹਿੰਦੁਸਤਾਨ ਦੇ ਵਿੱਚ ਆਏ ਔਰ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਅਟੈਕ ਕੀਤਾ ਔਰ ਕੁਝ ਜਿਹੜੀਆਂ ਬਹੁਤ ਹੀ ਘਟੀਆ ਜ਼ਹਿਨੀਅਤ ਵਾਲੀਆਂ ਜਿਹੜੀਆਂ ਜਥੇਬੰਦੀਆਂ, ਖਾਸ ਤੌਰ ਤੇ ਹਿੰਦੂਆਂ ਦੀਆਂ ਜਥੇਬੰਦੀਆਂ ਔਰ ਖਾਸ ਤੌਰ ਤੇ ਇੱਕ ਛੋਟੇ-ਮੋਟੇ ਲੈਵਲ ਦੇ ਜਿਹੜੇ ਕਾਂਗਰਸ ਤੇ ਬੀਜੇਪੀ ਦੇ ਲੀਡਰ ਆ, ਉਹ ਸਿੱਖਾਂ ਨੂੰ ਵੀ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਆ। ਪਰ ਮੇਰਾ ਕਹਿਣਾ ਇਹ ਆ ਵੀ ਜੇ ਕੋਈ ਕਿਸੇ ਜਥੇਬੰਦੀ ਨੇ ਇਸ ਕਿਸਮ ਦਾ ਐਕਟ ਕੀਤਾ ਹੈ ਤਾਂ ਉਹ ਰਿਸਪੌਂਸਿਬਿਲਿਟੀ ਉਸਨੇ ਹੁਣ ਤੱਕ ਕਿਉਂ ਨਹੀਂ ਲਈ? ਇਸ ਬਾਰੇ ਸਪਸ਼ਟ ਤੌਰ ਦੇ ਉੱਤੇ ਕੁਝ ਕਹਿਣਾ ਪੋਸੀਬਲ ਨਹੀਂ ਐਟ ਦਿਸ ਸਟੇਜ। ਔਰ ਇਹ ਸਾਰੀ ਜੋ ਕੁਝ ਚੀਜ਼ ਆ, ਇਸ ਦੇ ਪਿੱਛੇ ਕੀ ਕਾਰਨ ਆ, ਕੌਣ ਇਸ ਦੇ ਪਿੱਛੇ ਸੀ, ਕੀ ਕਰਨਾ ਚਾਹੁੰਦੇ ਸੀ ਤੇ ਕੀ ਹੋਇਆ, ਇਸ ਬਾਰੇ ਹਲੇ ਕੋਈ ਸਪਸ਼ਟ ਕਿਸਮ ਦੀ ਸਭ ਚੀਜ਼ ਜਿਹੜਾ ਸੱਚਾਈ ਆ ਉਹ ਸਾਹਮਣੇ ਨਹੀਂ ਆਈ। ਹਰ ਜਿਹੜੇ ਬੰਦਾ ਬਿਆਨ ਦੇਣ ਵਾਲਾ, ਚਾਹੇ ਪੰਜਾਬ ਦਾ DGP ਆ, ਚਾਹੇ ਪੰਜਾਬ ਦਾ ਚੀਫ ਮਿਨਿਸਟਰ ਆ, ਲੇਕਿਨ ਇੱਕ ਗੱਲ ਜ਼ਰੂਰ ਆ, ਪੰਜਾਬ ਦੇ ਚੀਫ ਮਿਨਿਸਟਰ ਦੀ ਇੱਕ ਪਾਲਿਸੀ ਆ ਕਿ ਸਾਰੇ ਦਾ ਸਾਰਾ ਜਿਹੜਾ ਗੁਨਾਹ ਉਹ ਸਿੱਖਾਂ ਦੇ ਸਿਰ ਦੇ ਉੱਤੇ ਮੜਿਆ ਜਾਵੇ ਔਰ ਸਿੱਖਾਂ ਨੂੰ ਕਸੂਰਵਾਰ ਬਣਾ ਕੇ ਉਹਨਾਂ ਦੇ ਉੱਤੇ ਜ਼ੁਲਮੋ ਸਿਤਮ ਕੀਤਾ ਜਾਵੇ, ਕਿਉਂਕਿ ਜਿੰਨਾ ਜ਼ੁਲਮੋ ਸਿਤਮ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਕਰੇਗਾ ਉਨੀ ਹੀ ਹਮਾਇਤ ਪੰਜਾਬ ਦੇ ਚੀਫ ਮਿਨਿਸਟਰਾਂ ਨੂੰ ਹਿੰਦੂਆਂ ਤੋਂ ਮਿਲਦੀ ਆ। ਇਹ ਸਪਸ਼ਟ ਉਸ ਦੀ ਪਾਲਿਸੀ ਆ ਔਰ ਇਹੀ ਪਾਲਿਸੀ ਸੈਂਟਰ ਦੀ ਆ। ਸੈਂਟਰ ਵਾਲੇ ਜੇ ਮੁਸਲਮਾਨਾਂ ਤੇ ਅਟੈਕ ਕਰਦੇ ਆ, ਸਿੱਖਾਂ ਤੇ ਅਟੈਕ ਕਰਦੇ ਆ ਜਾਂ ਈਸਾਈਆਂ ਤੇ ਅਟੈਕ ਕਰਦੇ ਆ ਤਾਂ ਉਹਨਾਂ ਨੂੰ ਹਿੰਦੂ ਜਿਹੜੇ ਕੱਟੜਵਾਦੀ ਆ ਉਹਨਾਂ ਨੂੰ ਪੋਲੀਟੀਕਲੀ ਸਪੋਰਟ ਦਿੰਦੇ ਆ, ਵੋਟ ਬੈਂਕ ਉਹਨਾਂ ਦਾ ਖੁਸ਼ ਹੁੰਦਾ। ਪੰਜਾਬ ਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਉਸੇ ਪਾਲਿਸੀ ਨੂੰ ਲਾਗੂ ਕਰ ਰਿਹਾ ਔਰ ਉਸੇ ਪਾਲਿਸੀ ਦੇ ਉੱਤੇ ਚੱਲ ਰਿਹਾ। ਜੀ ਤੇ ਵੀਰ ਜਿਸ ਤਰ੍ਹਾਂ ਕੁਝ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਪੂ ਸੂਰਤ ਸਿੰਘ ਜਿਹੜਾ ਉਹਨਾਂ ਫਾਸਟ ਰੱਖਿਆ ਹੋਇਆ ਸੀ, ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਭੁੱਖ ਹੜਤਾਲ ਰੱਖੀ ਸੀ ਉਸ ਤੋਂ ਅਟੈਂਸ਼ਨ ਡਿਵਰਟ ਕਰਨ ਲਈ ਐਂਡ ਆਲਸੋ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਜਿਹੜਾ ਬਾਦਲ ਅਕਾਲੀ ਦਲ ਹੈ, ਇਹਨਾਂ ਦੇ ਜਿਹੜੇ ਜੱਥੇ ਇੱਥੇ ਆਏ ਹੋਏ ਸੀਗੇ ਉਹਨਾਂ ਨੂੰ ਜਿਸ ਤਰ੍ਹਾਂ ਛਿੱਤਰ ਮਾਰ ਕੇ ਬਾਹਰ ਵਾਪਿਸ ਭੇਜਿਆ, ਉਹਨਾਂ ਨੂੰ ਵਾਪਿਸ ਇੰਡੀਆ ਭੇਜਿਆ ਹੈ, ਉਸ ਤੇ ਜਦ ਬਾਦਲ ਦੇ ਵਿੱਚ ਜਿਹੜੀ ਹੁਣ ਬਾਦਲ ਦੀ ਲੋਕਾਂ ਨੂੰ ਪਤਾ ਲੱਗ ਗਿਆ ਬਾਦਲ ਦਾ ਅਸਲੀਅਤ ਚਿਹਰਾ ਕੀ ਹੈ, ਇਸ ਸਭ ਦੇ ਉੱਪਰ ਜਿਹੜੀ ਅਟੈਂਸ਼ਨ ਲੋਕਾਂ ਨੂੰ ਡਿਵਰਟ ਕਰਨ ਲਈ ਉਹਨਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਇਸ ਤਰ੍ਹਾਂ ਦੀ ਘਟਨਾ ਕੀਤੀ। ਡੂ ਯੂ ਥਿੰਕ ਕਿ ਇਸ ਵਿੱਚ ਥੋੜੀ ਬਹੁਤੀ ਸੱਚਾਈ? ਇਹਦੇ ਬਾਰੇ ਹਲੇ ਦੇਖੋ ਇਹ ਵੀ ਹੋ ਸਕਦੀ ਹੈ ਪੋਸੀਬਿਲਿਟੀ, ਕਿਉਂਕਿ ਇਸ ਇਵੈਂਟ ਦੇ ਨਾਲ ਸਿੱਧੇ ਤੌਰ ਦੇ ਉੱਤੇ ਬਾਪੂ ਸੂਰਤ ਸਿੰਘ ਦੀ ਜਿਹੜੀ ਮੂਵਮੈਂਟ ਆ, ਸੰਘਰਸ਼ ਆ, ਉਸ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਕਿਉਂਕਿ ਇਸ ਦੀ ਆੜ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਇੱਕ ਬਹਾਨਾ ਮਿਲ ਜਾਏਗਾ ਸਿੱਖਾਂ ਨੂੰ ਕੁਚਲਣ ਦਾ, ਸਿੱਖਾਂ ਨੂੰ ਦਬਾਉਣ ਦਾ, ਸਿੱਖਾਂ ਦੇ ਉੱਤੇ ਜ਼ੁਲਮੋ ਸਿਤਮ ਕਰਨ ਦਾ। ਉਹ ਇਸ ਕਰਕੇ ਇਹ ਪੋਸੀਬਿਲਿਟੀ ਵੀ ਹੋ ਸਕਦੀ ਹੈ ਕਿਸੇ ਸ਼ਰਾਰਤੀ ਅੰਸਰਾਂ ਨੇ ਇਸ ਕਿਸਮ ਦੀ ਗੱਲ ਕਰਵਾਈ ਹੋਵੇ ਜਾਂ ਕੀਤੀ ਹੋਵੇ, ਪਰ ਇਸ ਬਾਰੇ ਪੱਕੇ ਤੌਰ ਦੇ ਉੱਤੇ ਕਹਿਣਾ ਹਲੇ ਪੋਸੀਬਲ ਨਹੀਂ। ਪਰ ਇੱਕ ਗੱਲ ਸਪਸ਼ਟ ਹੋ ਚੁੱਕੀ ਆ ਕਿ ਇਸ ਗੱਲ ਦਾ ਬਾਦਲ ਨੂੰ ਕਾਫੀ ਫਾਇਦਾ ਹੋਏਗਾ ਔਰ ਬਾਦਲ ਇਸ ਆੜ ਦੇ ਵਿੱਚ ਸਿੱਖਾਂ ਦੇ ਉੱਤੇ ਹੋਰ ਜ਼ੁਲਮੋ ਸਿਤਮ ਕਰੇਗਾ ਔਰ ਕਿਸੇ ਵੀ, ਮੇਰਾ ਆਪਣਾ ਅੰਦਾਜ਼ਾ, ਕਿਸੇ ਵੀ ਸਿੱਖ ਨੂੰ ਬਾਹਰ ਨਹੀਂ ਕੱਢੇਗਾ ਦੇ ਵਿੱਚੋਂ। ਜੀ ਤੇ ਵੀਰ ਜੀ ਜਿਸ ਤਰ੍ਹਾਂ ਹਾਂਜੀ ਦੇਖੋ ਇੱਕ ਗੱਲ ਮੈਂ ਆ ਜਿਹੜੀ ਹੋਈ ਹੈ ਨਾ ਸਜ਼ਾਏ ਮੌਤ ਦੀ ਗੱਲ, ਫਾਂਸੀ ਦੀ ਗੱਲ ਆ, ਇਸ ਦੇ ਵਿੱਚ ਮੈਂ ਇੱਕ ਗੱਲ ਖਾਸ ਤੌਰ ਦੇ ਉੱਤੇ ਤੁਹਾਡੇ ਸਿੱਖ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਸਿਰਫ ਇੱਕ ਰਾਜ ਹੋਇਆ 19ਵੀਂ ਸਦੀ ਦੇ ਵਿੱਚ, ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ, ਜਿਸ ਦੇ ਵਿੱਚ ਸਜ਼ਾਏ ਮੌਤ ਜਿਹੜੀ ਸੀ ਉਹ ਨਹੀਂ ਦਿੱਤੀ ਗਈ ਔਰ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਲਗਾਇਆ ਗਿਆ। 40 ਸਾਲ ਉਹ ਸਿੱਖਾਂ ਦਾ ਰਾਜ ਰਿਹਾ ਔਰ ਉਸ ਸਿੱਖ ਰਾਜ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਇੱਥੋਂ ਤੱਕ ਹੋਈ 3 ਵਾਰੀ ਲਗਾਤਾਰ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਅਸੈਸੀਨੇਸ਼ਨ ਕਰਨ ਦੀ ਅਟੈਂਪਟ ਹੋਈ ਔਰ ਬੰਦੇ ਪਕੜੇ ਗਏ। ਪਕੜਨ ਦੇ ਬਾਵਜੂਦ ਵੀ ਉਹਨਾਂ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਗਈ। ਸਿੱਖਾਂ ਕੋਲ ਰਾਜ ਦਾ ਸੰਕਲਪ ਬਹੁਤ ਬਿਹਤਰ ਹੈ, ਨਾ ਉਸ ਕਿਸਮ ਦਾ ਸੰਕਲਪ ਹਿੰਦੂਆਂ ਕੋਲ, ਨਾ ਮੁਸਲਮਾਨਾਂ ਕੋਲ, ਨਾ ਈਸਾਈਆਂ ਕੋਲ, ਨਾ ਕਿਸੇ ਹੋਰ ਕੌਮ ਦੇ ਕੋਲ ਆ। ਅੱਜ ਸਿੱਖਾਂ ਨੂੰ ਉਸ ਗੱਲ ਦੀ, ਉਸ ਪਰੰਪਰਾਵਾਂ ਦੀ, ਉਸ ਇਤਿਹਾਸ ਦੁਨੀਆ ਨੂੰ ਦੱਸਣਾ ਚਾਹੀਦਾ ਵੀ ਸਾਡੇ, ਤੁਸੀਂ ਤਾਂ ਹੁਣ ਸਜ਼ਾਏ ਮੌਤ ਖਤਮ ਕੀਤੀ ਹੈ 130 ਮੁਲਕਾਂ 'ਚ ਔਰ ਹਲੇ ਵੀ ਚੱਲ ਰਹੀ ਹੈ ਸਜ਼ਾਏ ਮੌਤ, ਫਾਂਸੀ ਦੀ ਸਜ਼ਾ ਜਿਹੜੀ ਆ, ਲੇਕਿਨ ਸਿੱਖਾਂ ਨੇ ਉਸ ਵੇਲੇ 19ਵੀਂ ਸਦੀ ਦੇ ਵਿੱਚ ਰਾਜ ਕਰਕੇ ਦਿਖਾਇਆ ਦੁਨੀਆ ਦੇ ਵਿੱਚ, ਜਿਸ ਦੇ ਵਿੱਚ ਸਜ਼ਾਏ ਮੌਤ ਨਹੀਂ। ਇੱਥੋਂ ਤੱਕ ਵੀ
ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਡਿਸਕਵਰੀ ਆਫ ਇੰਡੀਆ ਦੇ ਵਿੱਚ ਇੱਕ ਗੱਲ ਲਿਖੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਤਨਾ ਵਧੀਆ ਰਾਜ ਸੀ ਕਿ ਉਸ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਹੱਥ ਕੰਨ ਕੱਟਣ ਦੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਜਦਕਿ ਉਸ ਦੇ ਨਾਲ ਇੰਗਲੈਂਡ ਦੇ ਵਿੱਚ ਉਸ ਵੇਲੇ ਛੋਟੀਆਂ ਚੋਰੀਆਂ ਦੇ ਉੱਤੇ ਛੋਟੇ ਮੁਲਜ਼ਮਾਂ ਨੂੰ ਛੋਟੀਆਂ ਸਜ਼ਾਵਾਂ, ਇਸ ਕਿਸਮ ਦੀਆਂ ਸਜ਼ਾਵਾਂ, ਹੱਥ ਕੱਟ ਦਿੱਤੇ ਜਾਂਦੇ ਸੀ, ਕੰਨ ਕੱਟ ਦਿੱਤੇ ਜਾਂਦੇ ਸੀ, ਨੱਕ ਕੱਟ ਦਿੱਤਾ ਜਾਂਦਾ ਸੀ, ਪੈਰ ਕੱਟ ਦਿੱਤੇ ਜਾਂਦੇ ਸੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹੋ ਜਿਹੀ ਇੱਕ ਵੀ ਘਟਨਾ ਨਹੀਂ ਹੋਈ, ਇੱਕ ਵੀ ਘਟਨਾ ਨਹੀਂ ਹੋਈ। ਔਰ ਬਲਕਿ ਜਿਹੜੇ ਦੂਸਰੇ ਲੋਕ ਸੀ, ਮੁਸਲਮਾਨ, ਹਿੰਦੂ, ਈਸਾਈ, ਉਹਨਾਂ ਦੇ ਨਾਲ ਪੂਰਾ ਇਨਸਾਫ ਕੀਤਾ ਗਿਆ। ਉਹਨਾਂ ਦੇ ਨਾਲ ਉਹਨਾਂ ਨੂੰ ਸਹਾਇਤਾ ਦਿੱਤੀ ਗਈ, ਉਹਨਾਂ ਦੇ ਨਾਲ ਇਨਸਾਫ ਕੀਤਾ ਹਰ ਨੌਕਰੀ ਦੇ ਵਿੱਚ, ਚਾਹੇ ਕਿਸੇ ਹੋਰ ਜਗ੍ਹਾ ਦੇ ਉੱਤੇ, ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਸਾਡੇ ਉੱਤੇ ਦੂਸਰੀ ਕੋਈ ਹੋਰ ਕੌਮ ਰਾਜ ਕਰ ਰਹੀ ਹੈ। जी बिल्कुल वीर जी थैंक यू सो मच फॉर दैट इन्फॉर्मेशन। वीर जी असीं वापस दीनानगर वाली घटना के उपर एक होर क्वेश्चन के उपर तुहाडे विचार लेने चाहांगे, बिकॉज जिस तरह ना जिहड़ी घटना वापरी है इस दे विच स्पैशल फौज भी पहुंच गई सीगी, स्पैशल कमांडोज भी पहुंच गए सीगे, मौके ते पहुंचे हुए सीगे, पर जिस तरह सुमेध सैनी ने ये जिहड़ा मामला सी कुछ 15-20 मिनट भी मुकाया जा सकदा सी, पर जिस तरह सुमेध सैनी ने इस चंगी तरह 11-12 घंटे खिंचिया है, इस ऑपरेशन लमकाई रखिया, तुहानूं की लगदा कि इस पिछे की होई, इस पिछे की सच्चाई होवेगी, इस दा की कारण है? इस तरह लमकाई रखिया जो मेरी समझ कहंदी है जी, वो दिखाना चाहते सी भी पंजाब पुलिस आ जिहड़ी वो बड़ी काबिल आ और बड़ी कंपीटेंट है इन्हां चीज़ां नूं हैंडल करन लई। लेकिन बदकिस्मती दी गल है क्योंकि पंजाब पुलिस दे विच ज्यादातर सिख ही आ, इधरों भी जो गोली चलेगी तो सिख ही मरेगा। सिखां नूं अगे ढाल दे के, सिखां नूं इस किस्म दी हवा दे के अगे कीता जांदा ते जे गोली दुश्मन दी भी चलनी आ तां भी सिक्खी मरे, वो इस किस्म दे मरे भी सिक्खी अपनियां मतलब इस किस्म दियां जो अपनी ज्यादा ब्रेवडो दिखाउंदे आ, ज्यादा अपनी बहादुरी दिखाउंदे आ, उस बहादुरी दे विच फिर कोई मतलब जो दुश्मन की गोली आ रही है तो उसने तक किसी की लिहाज नहीं रखनी। इस किस्म दियां जिहड़ियां घिनौणियां चालां वो हिंदुस्तान की सरकार घट गिनतियां नाल ही करदी है, खास तौर पर सिखां नाल इस किस्म की गल हरकतां हुंदियां ही रहिंदियां। जिथे कोई लड़ाई, जिथे कोई बहुत सीरीयस चैलेंज होएगा उत्थे सिखां नूं ही अगे कीता जांदा, क्योंकि सिख जिहड़ा है वो फॉडर हैगा गन पाउडर दा। जी तो वीर जी जिस तरह इन्ना काफ़ी जिहड़े हैगे कांग्रेस लीडर या बीजेपी लीडर सारे जने काफ़ी सिखां नूं बदनाम कर रहे हैं, इस केस विच कह रहे थे कि सिखां ने अतवादी आ गए ने, टैरिस्ट फिर तो आ गए ने, 20 साल बाद पंजाब दे विच इस तरह माहौल होया, तो बेसिकली दिखा रहे कि 20 साल बाद ये लोग फिर उठ गए ने, या फिर क्योंकि हुण असीं खालिस्तान की गल करदे जां 2020 रैफरेंडम की गल करते हैं, तुहानूं लगदा है कि इस बेस ते ये दोबारा तो पंजाब विच दहशतगर्दी का माहौल पैदा कर सकणगे? हाँ वो बिल्कुल करेंगे, क्योंकि जिहड़ा प्रकाश सिंह बादल है उसनूं इस गल का बहुत फायदा मिलता जो वो सिखां नूं आतंकवादी कह के उन्हां नूं जेलां विच सिੱਟੇ, उन्हां नूं गोलियां नाल मारे। उस गल का सारा जिहड़ा हिंदू समाज आ वो प्रकाश सिंह बादल नूं हर किस्म की सपोर्ट दिंदा। इस गल बारे इस दे संकेत बहुत सारे आर्टिकल्स दे विच आ भी चुके हैं। हिंदुस्तान टाइम्स ऑफ इंडिया के कल आर्टिकल भी आया जिसके इस किस्म के संकेत सीधे तौर के उत्ते लिखे हुए हैं। तो ये सारिया चीज़ां जिहड़ियां हैगियां सरकार बड़ी डूंगी चालां दे नाल घट गिनतियां नूं खास तौर पर सिखां नूं बदनाम करके उन्हां नूं टारगेट बनाउंदी है। बिल्कुल अमीर यही सच्चाई असीं अपने दर्शकों सामने भी लैके आना चाहेंगे कि ये डूंगियां चालां ने हाउ कैन भी इन्हां ते किस तरह असीं देख सकते हाँ। सो थैंक यू सो मच वीर जी कि तुसीं इन्हां कुछ मुद्दों के उपर अपने विचार वेरवे साइड पूरी एग्जाम्पल्स दे नाल साडे दर्शकों दे नाल साझे कीते। हुण एज यू नो कि टाइम भी बहुत लिमिटेड हुंदा है, साडा वक्त भी समाप्ति वाल जा रहा। आसा रखो इत्थे असीं इजाजत लैंदे हां। थैंक यू सो मच। वाहिगुरू जी का खालसा, वाहिगुरू जी की फतेह। वाहिगुरू जी की फतेह वीर जी। व्यूअर्स इस दे नाल असीं तुहाडे कोल इजाजत लैंदे हां। कल मिलांगे सेम टाइम सेम शो ते, तद तक लई वाहिगुरू जी का खालसा, वाहिगुरू जी की फतेह।